दर्शकों ब्रेक तो बाद थोड़ा स्वागत है जी। डॉक्टर साहब साढ़े को अगला फेसबुक मैसेज आया है जलंधर तो वीर परविंदर सिंह जी का। ਇਹ ਲਿਖਦੇ ਹਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫੇਸਬੁੱਕ ਦੁਆਰਾ ਸਿੱਖੀ ਤੇ ਇੱਕ ਹੋਰ ਹਮਲਾ ਹੋ ਰਿਹਾ ਹੈ। ਬਹੁਤ ਵੱਡੀ ਮਾਤਰਾ ਵਿੱਚ ਕੁਝ ਲੋਕ ਜਾਲੀ ਆਈਡੀਜ਼ ਬਣਾ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ। ਸਰਦਾਰਾਂ ਵਾਲੇ ਨਾਮ ਲਿਖ ਰਹੇ ਹਨ ਅਤੇ ਆਈਡੀਜ਼ ਤੇ ਫਿਰ ਦੂਸਰੇ ਧਰਮਾਂ ਦੀਆਂ ਧੀਆਂ ਪਿਆਰਾਂ ਨੂੰ ਰਿਕੁਐਸਟ ਭੇਜ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਫਸਾਉਂਦੇ ਨੇ ਜਾਲ ਵਿੱਚ। ਇਹ ਅਮਰੀਕਾ, ਕੈਨੇਡਾ, ਯੂਕੇ ਬੈਠਿਆਂ ਦੇ ਨਾਲ ਗੱਲਾਂ ਕਰਦਿਆਂ ਭੱਦੀ ਸ਼ਬਦਾਵਲੀ ਵਰਤਦੇ ਹਨ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ। ਜਿੱਥੇ ਕਿਤੇ ਵੀ ਸਿੱਖਾਂ ਨਾਲ ਸੰਬੰਧਿਤ ਪੋਸਟ ਹੁੰਦੀ ਹੈ ਕੋਈ ਇਹ ਉੱਥੇ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ। ਕਿਰਪਾ ਕਰਕੇ ਆਪਣੇ ਚੈਨਲ ਦੁਆਰਾ ਲੋਕਾਂ ਨੂੰ ਸੁਚੇਤ ਕਰੋ ਇਸ ਬਾਰੇ। ਇਹਨਾਂ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਕਿਰਪਾ ਕਰਕੇ ਆਪਣੇ ਚੈਨਲ ਤੇ ਇਸ ਬਾਰੇ ਵਿਚਾਰ ਕਰੋ। ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਵੀਰ ਪਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਜਲੰਧਰ ਤੋਂ ਲਿਖਿਆ। ਇਹ ਜਾਲੀ ਆਈਡੀਜ਼ ਵਾਲਾ ਪਾਰਟ ਇਹਦੇ 'ਚ ਬਿਲਕੁਲ ਠੀਕ ਹੈ ਵੀ ਅੱਗੇ ਤਾਂ ਹਿੰਦੂ ਤਵੀਆਂ ਨੇ ਜਾਂ ਏਜੰਸੀਆਂ ਨੇ ਹੀ ਆਪਣਾ ਖਲਾਰਾ ਪਾਇਆ ਹੋਇਆ ਸੀ। ਹੁਣ ਸਾਨੂੰ ਅੰਦਰੂਨੀ ਸੋਰਸਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਸੁਖਬੀਰ ਬਾਦਲ ਨੇ ਦੇਖਦੇ ਹੈ ਕਿ ਬਾਹਰੋਂ ਬਹੁਤ ਸਾਰੀ ਸਪੋਰਟ ਆਮ ਆਦਮੀ ਪਾਰਟੀ ਨੂੰ ਆਈ ਹੈ ਪਿਛਲੀਆਂ ਚੋਣਾਂ 'ਚ ਜਿਹਨੇ ਰੰਗ ਬਦਲਿਆ ਪੰਜਾਬ ਦਾ ਜੀ। ਔਰ ਇਹਨਾਂ ਨੇ ਵੀ ਬਹੁਤ ਸਾਰੇ ਜਿਹੜੇ ਨੇ ਇਸ ਕਿਸਮ ਦੇ ਜਾਲੀ ਬੰਦੇ ਔਰ ਮੈਨੂੰ ਕੈਲੀਫੋਰਨੀਆ ਸੀ ਮੈਂ ਜਦੋਂ ਲਾਸਟ ਵੀਕ ਤਾਂ ਉਹਨਾਂ ਨੇ ਦੱਸਿਆ ਕਿ ਵੀ ਬਹੁਤ ਸਾਰਿਆਂ ਨੇ ਬੜੀਆਂ ਬੀਬੀਆਂ ਜਿਹੀਆਂ ਆਪਣੀਆਂ ਫੋਟੋਆਂ ਆਈਡੀਜ਼ 'ਤੇ ਲਾਈਆਂ। ਕਈਆਂ ਨੇ ਬੈਕਗਰਾਊਂਡ 'ਚ ਪਿੰਡਰਾਣਿਆਂ ਦੀ ਫੋਟੋ ਲਾਈ ਹੈ। ਉਹ ਜਦੋਂ ਤੁਹਾਨੂੰ ਰਿਕੁਐਸਟ ਭੇਜਣਗੇ ਜਾਂ ਦੂਜੇ ਉਹ ਸਰਕਾਰੀ ਜ਼ੁਲਮ ਦੀ ਗੱਲ ਕਰਨਗੇ ਜਾਂ ਪਿੰਡਰਾਂ ਵਾਲਿਆਂ ਦੀ ਸਿਫਤ ਕਰਨਗੇ ਪਰ ਅਲਟੀਮੇਟ ਮਕਸਦ ਉਹਨਾਂ ਦਾ ਜਿਹੜਾ ਹੈਗਾ ਉਹ ਤੁਹਾਨੂੰ ਹੁੱਕ ਕਰਕੇ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹੜਾ ਆਪਣਾ ਸੌਦਾ ਵੀ ਵੇਚਦੇ ਨੇ। ਇਹਨਾਂ ਨੇ ਤਾਂ ਹੋਰ ਵੀ ਇਸ਼ਾਰਾ ਕੀਤਾ ਵੀ ਕਿਸ ਤਰੀਕੇ ਨਾਲ ਜਿਹੜੀਆਂ ਜਾਲੀ ਆਈਡੀਜ਼ ਦੇ ਵਿੱਚ ਸਿੱਖ ਕਲਾਸਨਾਵਾਂ ਵਾਲੀਆਂ ਆਈਡੀਜ਼ ਰਾਹੀਂ ਉਹ ਦੂਸਰੀਆਂ ਜਿਹੜੇ ਦੂਸਰੇ ਧਰਮਾਂ ਦੀਆਂ ਬੱਚੀਆਂ ਨੇ ਉਹਨਾਂ ਨੂੰ ਜਿਹੜਾ ਉਹ ਆਪਣੇ ਜਾਲ 'ਚ ਫਸਾਉਂਦੇ ਨੇ ਔਰ ਫਿਰ ਭੱਦੀ ਸ਼ਬਦਾਵਲੀ ਔਰ ਦੂਸਰੇ ਤਾਂ ਕਿ ਇੱਕ ਨਫ਼ਰਤ ਪੈਦਾ ਹੋਵੇ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਜਿਹੜੇ ਇੱਕ ਤਾਂ ਆਪਣੇ 'ਚ ਵੀ ਇਸ ਕਿਸਮ ਦੇ ਲੋਕ ਨੇ। ਇੱਕ ਪਹਿਲਾਂ ਇਸ ਗੱਲ ਦਾ ਧਿਆਨ ਰੱਖੀਏ ਕਿ ਵੀ ਜਦੋਂ ਘਰਾਂ ਦੇ ਡਿਸਿਪਲਿਨ ਟੁੱਟਦੇ ਨੇ, ਘਰਾਂ ਦੇ ਕਲਚਰ ਬਦਲਦੇ ਨੇ, ਘਰਾਂ 'ਚੋਂ ਬਾਣੀ ਬਾਣਾ ਗਾਇਬ ਹੁੰਦਾ ਫਿਰ ਇਨ ਦਾ ਐਂਡ ਆਫ ਦਾ ਡੇ ਕੀ ਹੁੰਦਾ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਤੁਸੀਂ ਬਿਲਕੁਲ ਅਨਇੰਪਲੋਇਡ ਹੁੰਦੇ ਹੋ ਜਾਂ ਕਈ ਵਾਰ ਆਪਣੀ ਤੁਹਾਨੂੰ ਤਸੱਲੀ ਦੇ ਮੁਤਾਬਕ ਤੁਹਾਡੇ ਕੋਲ ਕਿੱਤਾ ਨਹੀਂ ਹੁੰਦਾ। ਔਰ ਇਹ ਗੱਲ ਮੈਂ ਜਦੋਂ ਸਰਦਾਰ ਕਪੂਰ ਸਿੰਘ ਹੋਰਾਂ ਦਾ 1970 ਦਾ ਇਹ ਜਿਹੜਾ ਉਹਨਾਂ ਦੀ ਕੋਟ ਦੁਹਰਾਉਂਦਾ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਅੰਗਰੇਜ਼ੀ 'ਚ ਵੈਨਕੂਵਰ ਦੇ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਜੀ। ਉਹਨਾਂ ਨੇ ਕਿਹਾ ਸੀ ਕਿ ਇਫ ਸਿੱਖਸ ਵਾਂਟ ਹੈਵ ਪੋਲੀਟੀਕਲ ਪਾਵਰ देयर sons and their sons and their sons will be peons in the offices, drivers of Hindu-owned mercenary cars, security guards in front of the Hindu-owned hotels, or wayside robbers. Nothing more than that. ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ ਤਾਂ ਤੁਹਾਡੇ ਬੱਚੇ ਪੁੱਤਰ ਧੀਆਂ ਤੁਸੀਂ ਦੋਨੋਂ ਹੀ ਜੋੜ ਸਕਦੇ ਹੋ ਤੇ ਤੁਹਾਡੇ ਉਹਨਾਂ ਦੇ ਬੱਚੇ ਜਾਂ ਦਫ਼ਤਰਾਂ ਦੇ ਵਿੱਚ ਚਪੜਾਸੀ ਹੋਣਗੇ ਜਾਂ ਹਿੰਦੂਆਂ ਦੀ ਮਲਕੀਅਤ ਵਾਲੀਆਂ ਵੱਡੀਆਂ ਗੱਡੀਆਂ ਦੇ ਟੈਕਸੀ ਡਰਾਈਵਰ ਹੋਣਗੇ ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਖਲੋਤੇ ਸੁਰੱਖਿਆ ਗਾਰਡ ਹੋਣਗੇ ਤੇ ਜਾਂ ਲਟੇਰੇ ਹੋਣਗੇ। ਹੁਣ ਅੱਜ ਜਿਸ ਲੈਵਲ ਤੇ ਪੰਜਾਬ ਦੇ ਵਿੱਚ ਗੁੰਡਾਗਰਦੀ ਕ੍ਰਾਈਮ ਹੈ 68 ਦੇ ਕਰੀਬ ਗੈਂਗਾਂ ਤਾਂ ਜਿਹੜੇ ਅੱਜ ਕੱਲ੍ਹ ਉਹਨਾਂ ਤੇ ਲਿਖਦੇ ਨੇ ਉਹਨਾਂ ਨੇ ਗਿਣਾਈਆਂ ਵੀ ਕਿੰਨੀਆਂ ਨੇ। ਔਰ ਇਹ ਗੱਲ ਸਿਰਫ ਉੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਵੀ ਉਹਨਾਂ ਨੇ ਸਿਰਫ ਪੰਜਾਬ 'ਚ ਹੀ ਉਹਨਾਂ ਨੇ ਡਰੱਗਸ ਸੁੱਟੀਆਂ ਜਾਂ ਪੰਜਾਬ ਦੀ ਜਵਾਨੀ ਨੂੰ ਜਿੰਨਾ ਟ੍ਰੇਲ ਤੁਸੀਂ ਡਰੱਗਸ ਦਾ ਦੇਖਦੇ ਹੋ ਕੈਨੇਡਾ ਰਾਹੀਂ ਅਮਰੀਕਾ ਤੱਕ ਵੀ ਪਹੁੰਚਿਆ ਹੋਇਆ ਜੀ। ਔਰ ਜਦੋਂ ਕੈਨੇਡਾ 'ਚ ਕਈ ਥਾਵਾਂ ਤੇ ਕਈ ਇਨੋਸੈਂਟ ਲੋਕ ਕਾਬੂ ਆ ਹੁਣ ਜਿਵੇਂ ਜੇ ਤੁਸੀਂ ਦਿੱਲੀ ਏਅਰਪੋਰਟ ਤੋਂ ਚੜ੍ਹਨ ਲੱਗੇ ਹੋ ਤੁਹਾਡੇ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਦੂਜਾ ਤੁਹਾਨੂੰ ਤੁਸੀਂ ਜਾਣਾ ਜੀ ਕਦੋਂ ਜਾਣਾ ਉਹ ਤੁਹਾਡੇ ਕੋਲ ਆਉਂਦਾ ਜੀ ਆ ਮੇਰੇ ਲਈ ਜਿਹੜਾ ਮੇਰੇ ਉੱਥੇ ਧੀ ਰਹਿੰਦੀ ਆ ਜਾਂ ਫਲਾਣੇ ਤਾਂ ਉਹਦੇ ਆਹ ਲੈ ਜਾਓ ਤੁਸੀਂ ਆ ਛੋਟੀ ਜਿਹੀ ਤੁਸੀਂ ਉੱਤੋਂ ਦੇਖਿਆ ਕਿ ਵੀ ਠੀਕ ਹੈ ਦਵਾਈਆਂ ਦਾ ਹੈ ਜੋ ਬਾਅਦ 'ਚ ਉਹਨਾਂ ਦੇ ਵਿੱਚ ਥੱਲੇ ਡਰੱਗ ਹੈ। ਜਦੋਂ ਹੀ ਏਅਰਪੋਰਟ ਤੇ ਹੋਏ ਔਰ ਇਸ ਕਿਸਮ ਦੇ ਘੱਟੋ ਘੱਟ 60-70 ਕਪਲ ਨੇ ਹਸਬੈਂਡ ਵਾਈਫ ਹੀ ਜਿਹੜੇ ਕੈਨੇਡਾ ਜਾਂ ਦੂਜੇ ਜਿਹੜੇ ਜੇਲ੍ਹਾਂ ਦੇ ਅੰਦਰ ਨੇ ਡਰੱਗ ਸਮਗਲ ਕਰਨ ਦੇ ਨਾਲ ਉਹਨਾਂ 'ਚੋਂ ਕੁਛ ਇਨੋਸੈਂਟ ਹੋਣਗੇ ਕੁਛ ਜਿਹੜੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਇੱਕ ਚੱਕਰ ਲਾਇਆ ਇਹ ਬਣਦਾ ਤਾਂ ਕਿਉਂ ਨਾ। ਸੋ ਮੈਂ ਪਹਿਲਾਂ ਆਪਣਿਆਂ ਦੀ ਗੱਲ ਕਰਦਾ ਕਿ ਵੀ ਇਸ ਗਰੀਡ ਨੇ ਵੀ ਇੱਕ ਪਾਸੇ ਸੁੱਟਿਆ ਔਰ ਇਸੇ ਤਰ੍ਹਾਂ
ਇਸ ਕਿਸਮ ਦਾ ਜਿਹੜਾ ਲੁੱਟ ਖੋਹ ਦੇ ਪੈਸੇ ਨਾਲ ਜਿਹੜੀ ਅੱਗੋਂ ਔਲਾਦ ਹੈ, ਵਿਗੜੇ ਹੋਏ ਮੁੰਡੇ ਕੁੜੀਆਂ ਦੀ ਕੋਈ ਕਮੀ ਨਹੀਂ ਹੈ ਹੁਣ ਆਪਣੇ 'ਚ ਵੀ। ਔਰ ਇਸ ਨੂੰ ਜਦੋਂ ਤੁਸੀਂ ਕ੍ਰਾਈਮ ਈਵਨ ਇਹਨਾਂ ਮੁਲਕਾਂ 'ਚ ਦੇਖਦੇ ਹੋ, ਜਿਸ ਕਿਸਮ ਦਾ ਜਿਹੜਾ ਫਰੈਜ਼ਨੋ ਬੈਲਟ ਹੈ, ਯੂਬਾ ਸਿਟੀ ਬੈਲਟ ਹੈ, ਸੋ ਬਹੁਤ ਕੁਛ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਦੋਂ ਤੁਹਾਡੇ ਕੋਲ ਸੈਂਟਰਲ ਪਾਵਰ ਨਹੀਂ ਹੁੰਦੀ, ਤੁਹਾਡੀਆਂ ਸੰਸਥਾਵਾਂ ਨਹੀਂ ਹੁੰਦੀਆਂ, ਡਿਸਿਪਲਿਨ ਟੁੱਟਦੇ ਨੇ, ਫਿਰ ਪਰਿਵਾਰ ਤੁਹਾਡੀ ਯੂਨਿਟ ਹੁੰਦਾ ਕਿ ਵੀ ਤੁਸੀਂ ਪਰਿਵਾਰ ਨੂੰ ਕਿਵੇਂ ਸਾਂਭਣਾ। ਸੋ ਉਸ ਕਿਸਮ ਦੇ ਲੋਕ ਵੀ ਨੇ। ਔਰ ਅੱਜ ਜਦੋਂ ਕਿ ਫੇਸਬੁੱਕ ਜਾਂ ਸੋਸ਼ਲ ਮੀਡੀਆ ਜਾਂ ਦੂਸਰੇ ਸਾਧਨ ਨੇ ਜਿਹੜੇ ਤੁਹਾਡੀਆਂ ਰਿਸ਼ਤੇਦਾਰੀਆਂ 'ਚ, ਤੁਹਾਡੇ ਪਰਿਵਾਰਾਂ 'ਚ ਉਹ ਤੁਹਾਡੇ ਤੋਂ ਕੋਈ ਸਕੋਰ ਸੈਟਲ ਕਰਨਾ ਚਾਹੁੰਦੇ ਨੇ, ਉਹਨਾਂ ਦੀ ਕੋਈ ਹੋਰ ਬਦਨੀਅਤ ਹੈ ਜਾਂ ਉਹ ਕੋਈ ਈਰਖਾਵਸ ਨੇ। ਕਈ ਵਾਰ ਤੁਸੀਂ ਇਨੋਸੈਂਟਲੀ ਤੁਹਾਡੇ ਕੰਪਿਊਟਰ ਤੇ ਹੀ ਕੰਮ ਕਰ ਰਹੇ ਨੇ। ਔਰ ਅੱਜ ਕੱਲ ਇਹ ਜਿਹੜੇ ਹੁਣ ਵੱਡੇ ਹੈਕਰ ਜਾਂ ਦੂਜੇ ਉਹਨਾਂ ਤੋਂ ਵੱਡੇ ਲੈਵਲ ਦਾ ਹੁੰਦਾ ਹੈ ਕਿ ਉਹਨਾਂ ਨੇ ਕਿਵੇਂ ਵਾਇਰਸ ਸੁੱਟਣੀ ਹੈ। ਫਿਰ ਜਦੋਂ ਵਾਇਰਸ ਸੁੱਟਣਾ ਜੋ ਤੁਸੀਂ ਕਰ ਰਹੇ ਹੋ ਉਹਨਾਂ ਤੱਕ ਪਹੁੰਚਿਆ ਹੁੰਦਾ। ਪਰ ਇਸ ਕਿਸਮ ਦੇ ਇੰਸਟੈਂਸਿਸ ਵੀ ਨੇ ਜਿਹਦੇ 'ਚ ਬਹੁਤ ਕਲੋਜ਼ ਜਿਹੜੇ ਲੋਕ ਨੇ ਉਹੀ ਜਿਹੜੀ ਹੈ ਮਿਸਇਨਫੋਰਮੇਸ਼ਨ ਜਿਹੜੀ ਹੈ ਉਹ ਉਹਦੇ ਤੇ ਪਾ ਦਿੰਦੇ ਨੇ। ਸੋ ਇਹਨਾਂ ਨੇ ਜਿਸ ਕਿਸਮ ਦਾ ਇਸ਼ਾਰਾ ਕੀਤਾ ਹੈ ਪੋਲੀਟੀਕਲੀ, ਔਰ ਇਹ ਆਲਮੋਸਟ ਨੋਨ ਫੈਕਟ ਹੈ ਕਿ ਹੁਣ ਜਿਵੇਂ ਜਦੋਂ ਪਿਛਲੇ ਦਿਨਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਵੀ ਪਹਿਲਾਂ ਹੀ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸੁਮੇਧ ਸੈਣੀ ਦੀ ਕਮਾਂਡ ਥੱਲੇ ਉਦੋਂ ਕਾਫੀ ਵੱਡਾ ਫੰਡ ਜਿਹੜਾ ਹੈ ਉਹ ਸਾਈਬਰ ਸਪਾਈਂਗ ਦੇ ਨਾਂ ਥੱਲੇ ਲਿਆ ਸੀ ਕਿ ਵੀ ਜਿਨ੍ਹਾਂ ਨੇ ਇੰਟਰਨੈਟ ਤੇ ਔਰ ਦੂਸਰਿਆਂ ਦੇ ਬੈਠ ਕੇ ਉੱਤੇ ਸਪਾਈਂਗ ਕਰਨੀ ਹੈ। ਸੋ ਉਹਦੇ 'ਚ ਕਈ ਵਾਰੀ ਇਹ ਦੇਖਣ 'ਚ ਆਇਆ, ਔਰ ਇੱਕ ਅੱਧੇ ਸਾਡੇ ਵਿਊਅਰ ਨੇ ਸਾਨੂੰ ਪੁੱਛਿਆ ਵੀ ਹੈ ਬਾਹਰੋਂ ਕਿ ਉਹਦੇ 'ਚ ਜਿਹੜੇ ਲੋਕ ਐਕਟਿਵ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਉਹ ਟਰੈਕ ਕਰਦੇ ਨੇ ਕਿ ਵੀ ਕੀ ਹੈਗਾ। ਕਿ ਅੱਜ ਕੱਲ੍ਹ ਕੋਈ ਲੱਭਣਾ ਔਖਾ ਨਹੀਂ ਹੈ, ਫੇਕ ਆਈ.ਡੀ ਵੀ ਹੋਏ ਤੁਸੀਂ ਦੇਖੋਗੇ ਥੋੜੇ ਬਹੁਤ ਜਿਹੜੇ ਇਸੇ ਫੀਲਡ ਦੇ ਲੋਕ ਨੇ ਲੱਭ ਲੈਂਦੇ ਨੇ ਕਿੱਥੇ ਨੇ। ਪਰ ਕਿਉਂਕਿ ਕੋਈ ਲਾਅ ਐਗਜ਼ਿਸਟ ਨਹੀਂ ਕਰਦੇ ਅਜੇ ਤੱਕ ਇੰਟਰਨੈਸ਼ਨਲੀ ਸਾਈਬਰ ਦੇ ਨਾਂ ਥੱਲੇ। ਹੁਣ ਆ ਪ੍ਰੈਜ਼ੀਡੈਂਟ ਮੁਖਰਜੀ ਦੀ ਡਾਟਰ ਦਿੱਲੀ ਦੇ ਵਿੱਚ, ਉਹਨੂੰ ਕੁਝ ਦਿਨ ਪਹਿਲਾਂ ਉਹਦੀ ਫੇਸਬੁੱਕ ਤੇ ਬਹੁਤ ਕੋਈ ਭੱਦੀਆਂ ਗੱਲਾਂ ਲਿਖ ਕੇ ਪੋਸਟ ਕਰ ਦਿੱਤਾ ਉਹਨੇ ਪਹਿਲਾਂ ਤਾਂ ਕਿਹਾ ਵੀ ਮੈਂ ਸੋਚਿਆ ਵੀ ਇਹਨੂੰ ਮੈਂ ਬਲੌਕ ਕਰ ਦਿਆਂ, ਆਈ.ਡੀ ਨੂੰ ਮੈਂ ਇਗਨੋਰ ਕਰਾਂ। ਫਿਰ ਉਹਨੇ ਕਿਹਾ ਕਿ ਵੀ ਇਹ ਐਕਸਪੋਜ਼ ਹੋਣਾ ਚਾਹੀਦਾ। ਉਹਨੇ ਉਸ ਬਾਰੇ ਪਬਲਿਕ ਹੀ ਬੜਾ ਰੌਲਾ ਪੈ ਗਿਆ ਇੱਕਦਮ ਦਿੱਲੀ ਪੁਲਿਸ ਇਹ, ਕਿਉਂਕਿ ਉਹ ਕਾਂਗਰਸ ਦੀ MP ਵੀ ਹੈਗੀ ਹੈ, ਪ੍ਰੈਜ਼ੀਡੈਂਟ ਦੀ ਇਕੱਲੀ ਡਾਟਰ ਹੀ ਨਹੀਂ ਹੈ। ਔਰ ਉਹਨਾਂ ਨੇ ਜਦੋਂ ਟਰੈਕ ਕੀਤਾ ਉਹ ਬੰਦਾ ਲੱਭ ਗਿਆ। ਫਿਰ ਉਹਨਾਂ ਨੇ ਕੀਤਾ ਜੋ ਬੰਦੇ ਦੇ ਪਿਓ ਨੇ ਲਿਖਿਆ ਗਿਆ ਜੀ ਮੇਰਾ ਪੁੱਤਰ ਜਿਹੜਾ ਹੈ ਉਹ ਸਾਈਕਾਈਟ੍ਰਿਕ ਟ੍ਰੀਟਮੈਂਟ ਕਰਾ ਰਿਹਾ। ਉਹਨੇ ਕਿਹਾ ਪਹਿਲਾਂ ਪੁਲਿਸ ਦੇ ਹਵਾਲੇ ਕਰੋ, ਉਹ ਜਾ ਦੱਸਣਗੇ ਕਿ ਬਈ ਇਹਦਾ ਇਲਾਜ ਚੱਲ ਰਿਹਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਈਵਨ ਉਸ ਮੁਲਕ 'ਚ ਬੈਠੀ ਪ੍ਰੈਜ਼ੀਡੈਂਟ ਦੀ ਡਾਟਰ ਵੀ ਸੇਫ ਨਹੀਂ ਹੈ, ਔਰ ਇੱਥੇ ਅਸੀਂ ਕਈ ਵਾਰੀ ਸਾਨੂੰ ਵੀ ਕਹਿਣਗੇ ਜੇ ਤੁਸੀਂ ਫੇਸਬੁੱਕ ਤੇ ਆਓ, ਇੱਧਰ ਆਓ, ਉੱਧਰ ਆਓ। ਮੈਨੂੰ ਇਹ ਪਤਾ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ, ਔਰ ਇਹੀ ਗੱਲ ਜਿਹੜੇ ਲੋਕ ਹੁਣ ਥੱਲੇ ਕਾਮੈਂਟਸ ਲਿਖਦੇ ਨੇ ਕਿਸ ਕਿਸਮ ਦੀਆਂ ਆਈਡੀਆਜ਼ ਅੱਧਿਓਂ ਜ਼ਿਆਦਾ ਜਿਹੜੇ ਬਣੇ ਹੁੰਦੇ ਨੇ ਸਿੱਖ ਨਾਵਾਂ ਵਾਲੇ ਉਹ ਹਿੰਦੂਤਵੀ ਨੇ। ਪਰ ਉਹ ਆ ਕੇ ਕੋਈ ਚਰਚਾ ਛੇੜ ਦੇਣਗੇ, ਭੜਕਾਟ ਵਾਲਾ ਕਰਨਗੇ, ਫਿਰ ਆਪਣੇ ਵੀ ਕਈ ਭੜਕ ਕੇ ਗਾਲੀ ਗਲੋਚ ਕਰਦੇ ਨੇ। ਉਹ ਫਿਰ ਜਿਹੜੇ ਉਹਨਾਂ ਦੇ ਸਾਈਬਰ ਸੈੱਲ ਵਾਲੇ ਬੈਠੇ ਹੋਏ ਨੇ ਉਹ ਨਾਲੋਂ ਨਾਲ ਕਰਦੇ। ਤੇ ਜਿਹੜੇ ਫੇਅਰ ਗੇਮ ਖੇਡਦੇ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਹੁਣ ਸਿੱਖਸ ਫਾਰ ਜਸਟਿਸ ਦੇ ਮਿਸਟਰ ਜਾਪੀ ਔਰ ਇਟਲੀ ਚੋਂ ਅਵਤਾਰ ਸਿੰਘ, ਇਹਨਾਂ ਸਾਰਿਆਂ ਨੂੰ ਉੱਥੇ ਟੈਰਰਿਜ਼ਮ ਮੋਡ ਦੇ ਨਾਲ ਜੋੜ ਦਿੱਤਾ। ਹੁਣ ਇਹ ਉਹ ਨੇ, ਹਾਲਾਂਕਿ ਇਹਨਾਂ ਦਾ ਫੇਸਬੁੱਕ ਪੇਜ ਸਿੱਖਸ ਫਾਰ ਜਸਟਿਸ ਦਾ ਉੱਥੇ ਬਲੌਕ ਕੀਤਾ ਹੋਇਆ, ਪਰ ਜੇ ਇਹਨਾਂ ਨੇ ਕੁਝ ਜਿਹੜੀ ਹੈ ਉਹ ਐਕਟੀਵਿਟੀ ਕਰਦੇ ਨੇ ਇਹਨਾਂ ਨੂੰ ਉਹਨਾਂ ਨੇ ਜਿਹੜਾ ਉਹ ਟੈਰਰਿਜ਼ਮ ਦੇ ਥੱਲੇ ਨਾਲ ਹੀ ਇੰਟਰਪੋਲ ਨੂੰ ਕਰ ਦਿੱਤਾ। ਸੋ ਅਸੀਂ ਇਹ ਸਾਰੇ 'ਚ ਇਹੀ ਜਿਵੇਂ ਇਹਨਾਂ ਨੇ ਕਿਹਾ ਵੀ ਸੁਚੇਤ ਕਰੋ, ਅਸੀਂ ਸਾਰਾ ਇਹਦਾ ਮਲਟੀਪਲ ਪਾਰਟ ਦਿੱਤਾ ਹੈ ਕਿ ਵੀ ਇਸ ਕਿਸਮ ਦਾ ਹੈ। ਸੋ ਉਹਦੇ 'ਚ ਇੰਨਾ ਕੁ ਰੱਖੋ ਕਿ ਵੀ ਤੁਸੀਂ ਜਿੰਨਾ ਘੱਟ ਤੋਂ ਘੱਟ ਆਪਣਾ ਆਪਾ ਐਕਸਪੋਜ਼ ਹੁੰਦਾ ਜਿਹੜਾ ਉਸ ਨੂੰ ਆਪਣੇ ਆਪ ਨੂੰ ਸੇਵ ਰੱਖੋ ਤਾਂ ਕਿ ਤੁਹਾਡੀ ਜਾਣਕਾਰੀ ਘੱਟ ਤੋਂ ਘੱਟ ਕਿਸੇ ਕੋਲ ਹੋਏ। ਔਰ ਇਸ ਸਾਰੇ ਦੇ ਵਿੱਚ ਕਿਸੇ ਦੇ ਉੱਤੇ ਵੀ ਜਿਹੜਾ ਇਤਬਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਕਿਸਮ ਦਾ ਇਹ ਡਬਲ ਐਜਡ ਸੌਰਡ ਹੈ। ਇੱਕ ਪਾਸੇ ਸਾਡੇ ਕੋਲ ਜਾਣਕਾਰੀ ਪਹੁੰਚਦੀ ਹੈ ਇਸ ਸਾਧਨ ਰਾਹੀਂ, ਦੂਸਰੇ ਪਾਸੇ ਇਸ ਦਾ ਮਿਸਯੂਜ਼ ਹੁੰਦਾ ਔਰ ਇਹ ਮੈਂਟਲ ਟਾਰਚਰ ਹੁੰਦਾ। ਇਹ ਨਹੀਂ ਗੱਲ ਹੈ ਕਿ ਕੋਈ ਕਹੇ ਜਦੋਂ ਵੀ ਕਿਸੇ ਦੇ ਨਾਲ ਵਾਪਰਦਾ ਫਿਰ ਇਸ ਕਿਸਮ ਦੇ ਵੀ ਹੁੰਦੇ ਨੇ ਆਪਣੇ ਰਿਸ਼ਤੇਦਾਰ ਕਹਿੰਦੇ ਜੀ ਤੁਹਾਡੇ ਨਾਲ ਹੀ ਕਿਉਂ, ਬਾਕੀਆਂ ਨਾਲ ਕਿਉਂ ਨਹੀਂ ਹੋਇਆ। ਹੁਣ ਜੇ ਤੁਸੀਂ ਟਾਰਗੇਟ ਹੀ ਕਿਸੇ ਨੂੰ ਕਰਕੇ ਕਰਦੇ ਹੋ ਔਰ ਉਹਦੇ 'ਚ ਜਿਹੜੀਆਂ ਚੰਗੀਆਂ ਫਿਗਰਸ ਹੁੰਦੀਆਂ ਨੇ ਜਾਂ ਦੂਸਰੇ ਹੁੰਦੇ ਨੇ ਉਹਨਾਂ ਦੇ ਖਿਲਾਫ ਉਸ ਕਿਸਮ ਦਾ ਜਿਹੜਾ ਉਹ ਇੱਕ ਪੂਰਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਔਰ ਅਸੀਂ ਇਹਨਾਂ ਦਾ ਵੀਰ ਪਰਮਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬੜੇ ਅਹਿਮ
ਮੁੱਦੇ ਦੇ ਉੱਤੇ। ਇਸ ਬਾਰੇ ਸਾਨੂੰ ਪਹਿਲਾਂ ਵੀ ਜਿਹੜਾ ਹੈ ਉਹ ਲਿਖਤਾਂ ਆਈਆਂ, ਪਰ ਅਸੀਂ ਉਹਨੂੰ ਆਧਾਰ ਬਣਾ ਕੇ ਜਿਹੜੀ ਅੱਜ ਵਿਚਾਰ ਚਰਚਾ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ 12 ਤੇ ਵਧੀਕ ਨੂੰ ਚੁਣਿਆ। ਇੱਕ ਸ਼ਲੋਕ ਦੇ ਚੋਂ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ, ਭਾਂਡਾ ਆਣਗ ਰਾਸ ਜਾਂ ਤਿਸ ਭਾਵ ਸੀ, ਪਰਮ ਜੋਤ ਜਾਗਾਏ ਵਾਜਾ ਵਾਪਸੀ। ਹੁਣ ਇਹ ਸਰੀਰ ਜਿਹੜਾ ਹੈ ਇਸ ਨੂੰ ਭਾਂਡਾ ਕਿਹਾ। ਹੁਣ ਜਿਹੜਾ ਭਾਂਡਾ ਹੈ ਉਹਨਾਂ ਜਦੋਂ ਅਸੀਂ ਮਿੱਟੀ ਦੇ ਭਾਂਡਿਆਂ ਦੀ ਗੱਲ ਕਰਦੇ ਹਾਂ, ਬੇਸ਼ੱਕ ਉਹਨਾਂ ਦੇ ਵਿੱਚ ਸਭ ਕੁਝ ਬਣਦਾ ਸੀ, ਲੇਕਿਨ ਅਲਟੀਮੇਟਲੀ ਭਾਂਡਾ ਭੱਜਦਾ ਸੀ, ਖੁਰਦਾ ਸੀ ਔਰ ਡਿਸਟਰੋਏ ਹੁੰਦਾ ਸੀ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਜੀ ਹੁਣ ਇਹ ਜਿਹੜਾ ਸਰੀਰ ਹੈ ਇਸ ਦੀ ਬਣਤਰ ਜਿਹੜੀ ਹੈ ਉਸ 'ਚ, ਕਿਉਂਕਿ ਪੁਰਾਣਾ ਜਿਹੜਾ ਵਿਸ਼ਵਾਸ ਸੀ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਜੀ ਪੰਜ ਤੱਤਾਂ ਦੀ ਗੱਲ ਹੈ। ਜਦੋਂ ਇਹ ਹੁੰਦਾ ਕਿ ਵੀ ਪੰਜ ਤੱਤਾਂ ਦਾ ਸਰੀਰ ਬਣਿਆ, ਆਕਾਸ਼ ਹੈ ਸਪੇਸ ਜਿਹੜਾ ਬਾਡੀ 'ਚ ਹੈ, ਆਕਾਸ਼ ਵਾਯੂ ਜਿੰਨੀਆਂ ਮੂਵਮੈਂਟਸ ਨੇ ਬਾਡੀ 'ਚ ਉਹ ਹਵਾ ਦੀ ਬਦੌਲਤ ਨੇ, ਜਿੰਨੇ ਜੁਆਇੰਟਸ ਨੇ ਇਹ ਜਲ ਦੀ ਬਦੌਲਤ ਨੇ, ਆਕਾਸ਼ ਵਾਯੂ ਅਗਨੀ ਜਿੰਨੇ ਗਲੈਂਡ ਨੇ ਬਾਡੀ 'ਚ ਸਿਕ੍ਰੀਸ਼ਨਸ ਨੇ ਇਹ ਅਗਨੀ ਹੈ, ਔਰ ਪ੍ਰਿਥਵੀ ਸੋਲਿਡ ਜਿੰਨੀਆਂ ਬੋਨਸ ਨੇ ਉਹ ਪ੍ਰਿਥਵੀ ਹੈ। ਸੋ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਔਰ ਬਹੁਤ ਸਾਰੀਆਂ ਥਾਵਾਂ ਤੇ ਪੰਜ ਤੱਤਾਂ ਦੀ ਗੱਲ ਜਾਂ ਤੱਤਾਂ 'ਚ ਰਲ ਜਾਂਦੇ ਨੇ। ਸੋ ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ ਇਹਨਾਂ ਪੰਜਾਂ ਦੇ ਨਾਲ ਜਦੋਂ ਇਹਨਾਂ ਦੇ ਵਿੱਚ ਜੀਓ ਆਉਂਦਾ ਤੇ ਇਹ ਧੜਕਣ ਹੁੰਦੀ ਹੈ ਤੇ ਜੀਓ ਨਿਕਲ ਜਾਂਦਾ ਹੈ। ਪੰਜ ਤੱਤ ਨੇ, ਫਿਰ ਤੁਸੀਂ ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਆਰਾਮ, ਪੰਜ ਤੱਤ ਪੰਜਾਂ ਤੱਤਾਂ 'ਚ ਵਾਪਸ ਚਲੇ ਜਾਂਦੇ। ਸੋ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਇਹ ਜਿਹੜਾ ਭਾਂਡਾ ਹੈ ਇਸ ਦੇ ਵਿੱਚ ਪੰਜ ਧਾਤੂਆਂ ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ ਰਲਾਈ ਤੇ ਇਸ ਨੂੰ ਬਣਾਇਆ ਜਿਹੜਾ ਕਿ ਨਾਸਵੰਤ ਖਿਡੌਣਾ, ਕੂੜਾ ਪਾਜਿਆ, ਕਿ ਇਨ ਦਾ ਐਂਡ ਆਫ ਦਾ ਡੇ ਇਹਨੇ ਰਹਿਣਾ ਨਹੀਂ ਹੈ। ਇਸ ਦੀ ਹੋਂਦ ਜਿਹੜੀ ਹੈ ਇਸ ਉਸੇ ਕਰਕੇ ਬਾਬਾ ਫਰੀਦ ਦੂਸਰੇ ਕਿ ਭਾਈ ਤੂੰ ਆਪਣੇ ਆਪ ਨੂੰ ਸ਼ਿੰਗਾਰ ਕੇ ਰੱਖਦਾ ਹੈ, ਉਹਦੇ ਤੇ ਵਕਤ ਗੁਜ਼ਾਰਦਾ ਹੈ, ਬਟ ਇਨ ਦਾ ਐਂਡ ਆਫ ਦਾ ਡੇ ਇਹ ਰਹਿਣ ਵਾਲਾ ਨਹੀਂ ਹੈ। ਹੁਣ ਪਹਿਲਾਂ ਤਾਂ ਇਹ ਕਿਹਾ ਕਿ ਭਾਈ ਇਹਨੇ ਜਾਣਾ ਕੱਚਾ ਹੈ, ਇਹਦੇ ਵਿੱਚ ਜਿਹੜਾ ਧਾਤੂ ਪੰਜ ਰਲਾਏ ਕੂੜਾ ਹੈ, ਝੂਠਾ ਹੈ, ਪਰ ਨਾਲ ਹੀ ਇਹ ਯਾਦ ਕਰਵਾਇਆ ਕਿ ਇਸ ਭਾਂਡੇ ਦੇ ਵਿੱਚ, ਇਸ ਸਰੀਰ ਦੇ ਵਿੱਚ ਜਿਹੜੀ ਜੋਤ ਹੈ, ਦਿਵ ਜੋਤ ਹੈ, ਵਾਹਿਗੁਰੂ ਦੀ ਹੋਂਦ ਹੈ, ਉਹਨੂੰ ਰਿਅਲਾਈਜ਼ ਕੀਤਾ ਜਾ ਸਕਦਾ ਹੈ। ਭਾਂਡਾ ਆਣਗ ਰਾਸ ਜਾਂ ਤਿਸ ਭਾਵ ਸੀ, ਕਿ ਇਹ ਭਾਂਡਾ, ਇਹ ਸਰੀਰ, ਇਸ ਨੂੰ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ, ਇਹ ਰਾਸ ਆ ਸਕਦਾ ਹੈ, ਇਸ ਦੀ ਦਾ ਸਕਾਰਥਾਪਨ ਹੋ ਸਕਦਾ ਹੈ। ਕਾਹਦੇ ਨਾਲ? ਪਰਮ ਜੋਤ ਜਗਾਏ ਵਾਜਾ ਵਾਪਸੀ, ਜੀ ਕਿ ਜੇ ਅੰਦਰ ਉਸ ਵਾਹਿਗੁਰੂ ਦੀ ਯਾਦ ਦਾ ਵਾਜਾ ਵੱਜ ਪਏ, ਉਸ ਦਾ ਅਨਹਦ ਸ਼ਬਦ ਗੂੰਜ ਪਏ, ਉਸ ਦੀ ਜੋਤ ਅੰਦਰ ਪ੍ਰਗਟ ਹੋ ਜਾਏ ਤੇ ਫਿਰ ਭਾਂਡਾ ਆਣਗ ਰਾਸ, ਫਿਰ ਇਹ ਸਰੀਰ ਸਫਲ ਹੈ। ਤੇ ਫਿਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜੇ ਅੰਦਰ ਉਹ ਪਰਮ ਜੋਤ ਦਾ ਵਾਜਾ ਵੱਜੇ, ਰੱਬ ਦੀ ਯਾਦ ਹੋਏ ਤੇ ਫਿਰ ਇਹ ਲੋਕ ਸੁਖੀਏ, ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਫਿਰ ਇਹ ਸਰੀਰ ਵੀ ਸਫਲ ਹੈ, ਇਹ ਜ਼ਬਾਨ ਵੀ ਸਫਲ ਹੈ, ਇਹ ਕੰਨ ਵੀ ਸਫਲ ਹੈ, ਸਫਲ ਨੇ ਅੱਖਾਂ ਵੀ ਸਫਲ ਨੇ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਰੱਖੀਏ, ਸਰਵਣੋ ਮੇਰਿਓ ਸਾਚੇ ਸੁਣਨਾ ਨੋ ਪਠਾਏ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਸੋ ਇਹ ਸਾਰੇ ਸਵਾਲ ਇਸੇ ਲਈ ਪੁੱਛੇ ਨੇ ਤਾਂ ਕਿ ਅਲਟੀਮੇਟਲੀ ਸਾਡਾ ਧਿਆਨ ਅੰਦਰ ਵੱਲ ਜਾਏ ਔਰ ਇਹ ਗੱਲ ਜ਼ਾਹਰ ਹੋਏ ਕਿ ਜੀਵਨ ਦਾ ਇੱਕ ਮਨੋਰਥ ਹੈ ਕਿ ਉਹ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvt4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਵਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।